व्यूअर्स वेलकम बैक टू प्रोग्राम जी डॉक्टर साहब प्रोग्राम होर अगे वधाने अगले इशू दे नाल जी डॉक्टर साहब की कहना चाहोगे तुसीं देखो असीं पिछले आलमोस्ट 3 साल तो ज़्यादा समय तो ਜਦੋਂ ਤੋਂ ਪਹਿਲੀ ਵੱਡੀ ਘਟਨਾ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਜੀ ਪਿੰਡ ਵਾਲਿਆਂ ਨੇ ਗੁਰਦੁਆਰਾ ਮੈਨੇਜਮੈਂਟ ਨੇ ਇਲਾਕੇ ਵਾਲਿਆਂ ਨੇ ਬਾਰ-ਬਾਰ ਸ਼ਿਕਾਇਤਾਂ ਕੀਤੀਆਂ ਜਾ ਕੇ ਐਡਮਿਨਿਸਟ੍ਰੇਸ਼ਨ ਦੇ ਕੋਲ ਐਡਮਿਨਿਸਟ੍ਰੇਸ਼ਨ ਨੇ ਉਲਟਾ ਉਹਨਾਂ ਨੂੰ ਹੀ ਜਿਹੜਾ ਉਹ ਦੋਸ਼ੀ ਬਣਾ ਕੇ ਹਰਾਸ ਕਰਨਾ ਸ਼ੁਰੂ ਕੀਤਾ ਜੀ ਫਿਰ ਅਸੀਂ ਦੇਖਦੇ ਹਾਂ ਕਿ ਕੁਝ ਮਹੀਨਿਆਂ ਬਾਅਦ ਉਸ ਸਰੂਪ ਦੇ ਜਿਹੜੇ ਅੰਗ ਨੇ ਉਹ ਬਰਗਾੜੀ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੇ ਨੇ ਉਹ ਅਪਮਾਨਿਤ ਕੀਤੇ ਗਏ ਜੀ ਉਸ ਦੇ ਉਹ ਸਾਰੇ ਜਿਹੜਾ ਹਿਰਦੇ ਵਿਲੁੰਦਰਨ ਵਾਲੀਆਂ ਇਹ ਘਟਨਾਵਾਂ ਸੀ ਉਸ ਦੇ ਰੋਸ ਜਦੋਂ ਬਾਈਬਲ ਕਲਾਂ ਦੇ ਵਿੱਚ ਹਜ਼ਾਰਾਂ ਸਿੱਖ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਪ੍ਰੋਟੈਸਟ ਲਈ ਬੈਠੇ ਤੇ ਕਿਵੇਂ ਸੁਮੇਧ ਸੈਣੀ ਦੇ ਹੁਕਮਾਂ ਥੱਲੇ ਚਰਨਜੀਤ ਕੁਮਾਰ ਨਾਂ ਦੇ ਜਿਹੜਾ ਆਫੀਸ਼ੀਅਲ ਸੀ ਉਸਨੇ ਗੋਲੀਆਂ ਚਲਾਈਆਂ 2 ਸਿੰਘ ਸ਼ਹੀਦ ਹੋਏ ਦਰਜਨਾਂ ਜ਼ਖਮੀ ਹੋਏ ਹੁਣ ਅਕਾਲੀ ਬੀਜੇਪੀ ਦੀ ਸਰਕਾਰ ਸੀ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਲਗਾਤਾਰਤਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਸਿਲਸਿਲਾ ਗੁਟਕਿਆਂ ਦੀ ਬੇਅਦਬੀ ਕਿਤੇ ਇਲੈਕਟ੍ਰਿਕ ਜਿਹੜਾ ਸ਼ਾਟ ਹੋਣ ਦੇ ਨਾਂ ਥੱਲੇ ਗੁਰਦੁਆਰੇ ਨੂੰ ਅੱਗ ਇਹ ਇੰਨੀਆਂ ਘਟਨਾਵਾਂ ਹੋਈਆਂ ਕਿ ਮੁੜ ਕੇ ਉਹਦੀ ਗਿਣਤੀ ਕਰਨੀ ਔਖੀ ਹੋ ਗਈ ਔਰ ਜ਼ਾਹਰ ਹੈ ਕਿ ਵੀ ਇਸ ਸਭ ਦਾ ਬਾਈਬਲ ਕਲਾਂ ਤੋਂ ਬਾਅਦ ਜਿਹੜਾ ਨਵੰਬਰ ਦੇ ਪਹਿਲੇ ਹਫਤੇ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੁੰਦਾ ਹੈ ਪੰਜ ਪ੍ਰਧਾਨੀ ਕਾਨਸੈਪਟ ਹੁੰਦਾ ਹੈ ਪੰਥ ਦੇ ਵਿੱਚ ਜ਼ਾਹਰ ਹੈ ਇਹ ਫੇਲਿਅਰ ਸੀ ਸਰਕਾਰੀ ਜਥੇਦਾਰਾਂ ਦਾ ਵੀ ਔਰ ਇਸੇ ਦੌਰ 'ਚ ਅਸੀਂ ਦੇਖਦੇ ਹਾਂ ਕਿ ਗੁਰਮੀਤ ਰਾਮ ਰਹੀਮ ਦੀ ਮਾਫੀ ਵਾਲਾ ਮੁੱਦਾ ਵੀ ਸਾਹਮਣੇ ਆ ਚੁੱਕਾ ਸੀ ਇਹਨਾਂ ਦੀਆਂ ਕਰਤੂਤਾਂ ਜੀ ਔਰ ਬਾਦਲ ਔਰ ਸਾਰੇ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰੋਲ ਸੀ ਸੋ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਜਥੇਦਾਰ ਥਾਪੇ ਗਏ ਅਕਾਲ ਤਖਤ ਦੇ ਔਰ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਬਣੇ ਹੁਣ ਇਸ ਸਾਰੇ ਪੀਰੀਅਡ 'ਚ ਕਿਵੇਂ ਅਕਾਲੀ ਬੀਜੇਪੀ ਸਰਕਾਰ ਨੇ ਆਪਣਾ ਸਾਰਾ ਉਹ ਰੋਲ ਜਾਰੀ ਰੱਖਿਆ ਜਦੋਂ ਥੋੜਾ ਬਹੁਤ ਰੌਲਾ ਪਿਆ ਤੇ ਅੱਖਾਂ ਚੋਂ ਜਿਹਨੂੰ ਕਹਿੰਦੇ ਨੇ ਵੀ ਉਹ ਅੱਖਾਂ 'ਚ ਘੱਟਾ ਪਾਉਣ ਲਈ ਉਹਨਾਂ ਨੇ ਸੀਬੀਆਈ ਇਨਕੁਆਇਰੀ ਮਾਰ ਕਰਤੀ ਹੁਣ 3 ਵਰੇ ਬੀਤ ਗਏ ਸੀਬੀਆਈ ਵੀ ਉੱਥੇ ਹੀ ਕੋਈ ਕਿਸੇ ਦੀ ਕਿਸੇ ਪਾਸਿਓਂ ਕੋਈ ਨਹੀਂ ਇਸ ਗੱਲ ਸਾਹਮਣੇ ਆਈ ਜਿਹੜਾ ਇੱਕ ਅੱਧਾ ਸਰਕਾਰੀਆ ਜਿਹਾ ਕਮਿਸ਼ਨ ਇਹਨਾਂ ਨੇ ਬਣਾਇਆ ਉਹਦੇ 'ਚ ਵੀ ਸਭ ਨੂੰ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਸੀ ਕੈਪਟਨ ਅਮਰਿੰਦਰ ਪੰਜਾਬ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਤਖਤ ਦਮਦਮਾ ਸਾਹਿਬ ਗੁਟਕੇ ਤੇ ਹੱਥ ਰੱਖ ਕੇ ਸਜ਼ਾ ਦੇਣ ਦੀ ਗੱਲ ਕਰਦੇ ਆ ਦੋਸ਼ੀਆਂ ਨੂੰ ਔਰ ਦੂਸਰਾ ਸਾਲ ਤੋਂ ਜ਼ਿਆਦਾ ਵਕਤ ਬੀਤਣ ਤੇ ਆ ਗਿਆ ਔਰ ਕੁਛ ਨਹੀਂ ਔਰ ਇਸ ਸਾਰੇ ਚੋਂ ਹੀ ਸੀ ਕਿ ਪਿਛਲੇ ਦਿਨੀ ਜਦੋਂ ਕਿ ਬਰਗਾੜੀ ਦੇ ਵਿੱਚ ਇਕੱਠ ਹੋਇਆ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਔਰ ਭਾਈ ਧਿਆਨ ਸਿੰਘ ਮੰਡ ਔਰ ਜਥੇਦਾਰ ਜਿਹੜੇ ਨੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਭਾਈ ਹੁਣ ਅਸੀਂ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜਾ ਉਹ ਫੜਿਆ ਨਹੀਂ ਜਾਂਦਾ ਅਸੀਂ ਇਸ ਧਰਨੇ ਨੂੰ ਨਹੀਂ ਚੁੱਕਾਂਗੇ ਔਰ ਉਸ ਦੀ ਸਿੱਖ ਸੰਗਤਾਂ ਵੱਲੋਂ ਹਮਾਇਤ ਪੂਰੇ 4 ਚੁਫੇਰਿਓਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਕਦੇ ਇੱਕ ਪਾਸਿਓਂ ਕਦੇ ਦੂਜੇ ਪਾਸਿਓਂ ਆਉਣੀਆਂ ਸ਼ੁਰੂ ਹੋਈਆਂ ਸੋ ਜ਼ਾਹਰ ਹੈ ਏਜੰਸੀਆਂ ਹਰ ਡਿਵੈਲਪਮੈਂਟ ਤੇ ਟੈਬ ਰੱਖਦੀਆਂ ਔਰ ਇਹ ਜਦੋਂ ਵੀ ਇਸ ਕਿਸਮ ਦੀਆਂ ਘਟਨਾਵਾਂ ਕਰਵਾਉਂਦੀਆਂ ਨੇ ਉਹ ਟੈਸਟਿੰਗ ਆਫ ਦਾ ਵਾਟਰਸ ਹੈ ਉਹ ਪਾਣੀ ਟੈਸਟ ਕਰਦੀਆਂ ਨੇ ਕਿ ਕਿੰਨਾ ਕਹਿ ਕੇ ਉਸ ਤੋਂ ਅਗਲਾ ਸਟੈਪ ਕੀ ਹੋਏਗਾ ਸੋ ਜ਼ਾਹਰ ਹੈ ਵੀ 2014 ਤੋਂ ਬਾਅਦ ਜਿਹੜਾ ਭਾਰਤ ਦੀਆਂ ਖੁਫੀਆ ਏਜੰਸੀਆਂ ਜਾਂ ਸਟੇਟ ਐਡਮਿਨਿਸਟ੍ਰੇਸ਼ਨ ਹੈ ਉਹ ਸਿੱਧਾ ਹੀ RSS ਦੀ ਕਮਾਂਡ ਥੱਲੇ ਔਰ ਇਸ ਸਾਰੇ ਦੌਰ ਦੇ ਵਿੱਚ RSS ਦਾ ਰੋਲ ਅਸੀਂ ਦੇਖਦੇ ਹਾਂ ਕਿਵੇਂ ਤਾਲ ਕਟੋਰਾ ਸਟੇਡੀਅਮ 'ਚ 10ਵੇਂ ਪਾਤਸ਼ਾਹ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਂ ਥੱਲੇ ਜਾਂ ਪੰਜਾਬ ਦੇ ਵਿੱਚ ਜਿਵੇਂ ਦਾ ਇਹਨਾਂ ਨੇ ਮਾਹੌਲ ਸਿਰਜਿਆ ਇਹ ਸਾਰੇ ਦੌਰ 'ਚੋਂ ਸਾਹਮਣੇ ਆ ਉਹਦੇ ਅਸੀਂ ਅਕਸਰ ਜ਼ਿਕਰ ਕਰਦੇ ਪਰ ਅੱਜ ਇਸ ਖਬਰ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਹੀ ਇਸ ਦੀ ਚਰਚਾ ਸੀ ਕਿ ਕਿਵੇਂ ਜਦੋਂ ਹੁਣ ਇਹ ਧਰਨਾ ਲੱਗ ਗਿਆ ਸੰਗਤਾਂ ਦੇ ਵਿੱਚ ਇਸ ਦੇ ਲਈ ਰੋਸ ਵੱਧ ਰਿਹਾ ਤੇ ਏਜੰਸੀਆਂ ਨੇ ਫਿਰ ਕੈਪਟਨ ਅਮਰਿੰਦਰ ਉਹਦੇ ਵਜ਼ੀਰ ਵੀ ਪਹੁੰਚ ਗਏ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਹੀ ਆ ਗਏ ਸੀ ਅਕਾਲੀਆਂ ਨੇ ਵੀ ਆਨੇ ਬਹਾਨੇ ਜਿਹੜਾ ਉਹਨਾਂ ਨੂੰ ਵੀ ਲੱਗਿਆ ਕਿ ਵੀ ਆਲਰੇਡੀ ਅਸੀਂ ਆਪਣੀ ਪੰਥਕ ਸਟੇਜ ਜਿਹੜੀ ਹੈ ਗਵਾਈ ਹੈ ਆਮ ਸਿੱਖ ਮਾਸਸ ਦੇ ਵਿੱਚ ਉਹਨਾਂ ਨੇ ਵੀ ਵਿੱਚ ਨੂੰ ਰਿੰਗਣਾ ਸ਼ੁਰੂ ਕਰ ਦਿੱਤਾ ਨਤੀਜੇ ਦੇ ਤੌਰ ਤੇ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਖਬਰਾਂ ਪਿਛਲੇ ਦਿਨਾਂ 'ਚ ਆਈਆਂ
ਕਿ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਪੁਲਿਸ ਉਹਨਾਂ ਨੇ ਐਕਟੀਵਿਟੀ ਕੀਤੀ ਹੈ, ਉਹਨਾਂ ਨੇ ਪਾਲਮਪੁਰ ਤੋਂ ਜਾ ਕੇ ਉਹ ਬਿੱਟਾ ਜਿਹਨੇ ਇਹ ਕੰਮ ਕੀਤਾ ਸੀ ਉਹਨੂੰ ਚੁੱਕ ਲਿਆ, ਔਰ ਹੁਣ ਜਿਹੜੀ ਅਜੇ ਆਫੀਸ਼ੀਅਲ ਤਾਂ ਨਹੀਂ ਹੈ ਬਟ ਸੋਸ਼ਲ ਮੀਡੀਆ ਤੇ ਹੈ ਕਿ ਕਿਵੇਂ ਉਹਨਾਂ ਨੇ ਉਸ ਘਰ ਚੋਂ ਜਿਹੜਾ ਉਹ ਉਸ ਦਾ ਫਰਸ਼ ਪੁੱਟ ਕੇ ਬਾਥਰੂਮ ਦਾ ਜਾਂ ਕਾਸੇ ਦਾ ਉਹ ਜਿਹੜਾ ਸਰੂਪ ਵੀ ਹੈ ਜਿਹੜਾ ਉਹ ਬਰਾਮਦ ਕਰ ਲਿਆ, ਜਿਹੜਾ ਬੁਰਜਵਾਰ ਸਿੰਘਵਾੜਾ ਚੋਂ ਸੀ ਔਰ ਜਿਸ ਦੇ ਅੰਗ ਖਿਲਾਰੇ ਗਏ ਸੀ। ਔਰ ਹੁਣ ਆਇਆ ਕਿ ਜੀ ਇਹ ਬਹੁਤ ਵੱਡੀ ਸਕਸੈਸ ਹੈ ਐਡਮਿਨਿਸਟ੍ਰੇਸ਼ਨ ਦੀ ਔਰ ਦਿਸ ਦੈਟ। ਹੁਣ ਇਹਦੇ 'ਚ ਜਿਹੜੇ ਸਵਾਲ ਉੱਠਦੇ ਨੇ ਉਹਦੇ 'ਚ, ਕਿਉਂਕਿ ਮੈਂ ਅੱਜ ਦੇਖ ਰਿਹਾ ਸੀ ਕਿ ਪਿਛਲੇ ਅਜੀਤ ਦੇ ਵਿੱਚ ਡੇਰਾ ਸਿਰਸਾ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਬੇਅਦਬੀ ਕਾਂਡ। ਹੁਣ ਜਦੋਂ ਤੁਸੀਂ ਮੀਡੀਆ ਨੈਰੇਟਿਵ ਦੇਖਦੇ ਹੋ ਜੀ ਇਹਨੂੰ ਡੇਰਾ ਸਿਰਸਾ ਵਰਸਸ ਸਿੱਖ ਪੰਥ ਇਹਨੂੰ ਇਸ ਸਾਰੇ ਹੀ ਦੇਖਦੇ ਨੇ, ਪਰ ਜਦੋਂ ਅਸੀਂ ਈਵਨ ਐਜ਼ ਏ ਸਿੱਖ ਐਕਟਿਵਿਸਟ ਜਾਂ ਥੋੜੀ ਬਹੁਤ ਨੋਜ਼ ਫॉर ਦਾ ਨਿਊਜ਼ ਜਿਵੇਂ ਗੁਰੂ ਨੇ ਸਾਨੂੰ ਦਿੱਤਾ ਹੋਇਆ ਹੈ ਸੁੰਘਣ ਦਾ ਅਸੀਂ ਦੇਖਦੇ ਤੇ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿੰਦਾ। ਹੁਣ ਸਵਾਲ ਇਹ ਪੈਦਾ ਹੋਏਗਾ ਜਾਂ ਪਹਿਲਾਂ ਇਸ ਈਵਨ ਵੇਰਵੇ ਜਾਣ ਤੋਂ ਪਹਿਲਾਂ ਜਿਹੜੇ ਇਹਦੇ ਚ ਨੇਮ ਡ੍ਰੌਪਿੰਗ ਵੀ ਹੋਈ ਹੈ ਉਹਦੇ ਚ ਜ਼ਾਹਰ ਹੈ ਕਿ ਵੀ ਇਹ ਸੌਦਾ ਸਾਧ ਹੋਏ ਜਾਂ ਉਸ ਤੋਂ ਪਹਿਲਾਂ ਨਰਕਧਾਰੀ ਹੋਣ ਜਾਂ ਆਸ਼ੂਤੋਸ਼ੀਏ ਹੋਣ, ਇਹ ਤਾਂ ਸਾਰੇ ਪ੍ਰੌਕਸੀ ਆਊਟਫਿਟ ਨੇ ਏਜੰਸੀਆਂ ਦੇ। ਆਸ਼ੂਤੋਸ਼ ਦੀ ਕੀ ਅਹਿਮੀਅਤ ਜਾਂ ਉਹਦੀ ਕੀ ਔਕਾਤ ਹੈ ਕਿ ਜੇ ਏਜੰਸੀਆਂ ਜਿਨ੍ਹਾਂ ਨੂੰ ਬਾਦਲ ਉਹਦੀ ਘਰਵਾਲੀ ਨੇ ਪੰਜਾਬ ਭਰ ਚ ਡੇਰੇ ਬਣਾਉਣ ਨੂੰ ਥਾਂ ਦਿੱਤੀ, ਲੁਧਿਆਣੇ ਚ ਉਹਦਾ ਜਿਹਨੂੰ ਪਹਿਲੀ ਅਮਰਿੰਦਰ ਸਰਕਾਰ ਨੇ ਪੰਜਾਬ 'ਚ ਇਕੱਠ ਨਹੀਂ ਸੀ ਕਰਨ ਦਿੱਤਾ, ਬਾਦਲ ਨੇ ਲੁਧਿਆਣੇ 'ਚ ਕਰਵਾਇਆ, ਔਰ ਜਿਹੜੇ ਪ੍ਰੋਟੈਸਟ ਕਰਨ ਗਏ ਸਿੰਘ ਸੀ ਉਹਨਾਂ 'ਚ ਦਰਸ਼ਨ ਸਿੰਘ ਲੋਹਾਰਾ ਗੋਲੀ ਨਾਲ ਸ਼ਹੀਦ ਕਰ ਦਿੱਤੇ ਔਰ ਬਾਕੀ ਕਿੰਨੇ ਜ਼ਖਮੀ ਕਰ ਦਿੱਤੇ। ਸੋ ਜ਼ਾਹਰ ਹੈ ਉਹ ਵੀ ਏਜੰਸੀਆਂ ਦਾ ਇੱਕ ਟ੍ਰਾਇਲ ਬੈਲੂਨ, ਔਰ ਇਹ ਸੌਦਾ ਸਾਧ ਇੱਕ ਕ੍ਰਿਮੀਨਲ ਕਿਸਮ ਦਾ ਬੰਦਾ, ਜਾਲ ਬੰਦਾ, ਉਹਦਾ ਇੰਨਾ ਵੱਡਾ ਨੈਟਵਰਕ, ਇੰਨਾ ਵੱਡਾ ਸਟਰਕਚਰ ਇਹ ਕਿਨੇ ਖੜਾ ਕਰਕੇ ਦਿੱਤਾ। ਹਰਿਆਣੇ ਦੀਆਂ ਚੋਣਾਂ ਵੇਲੇ ਆਫੀਸ਼ੀਅਲੀ ਜਿਹੜਾ ਉਹ ਮੋਦੀ ਉਹਦੇ ਡੇਰੇ ਜਾਂਦਾ ਹੈ, ਉਸ ਨੂੰ ਜਿਹੜਾ ਉਹ ਪਾਵਨ ਭੂਮੀ ਦੱਸਦਾ ਹੈ ਸਰਸੇ ਨੂੰ। ਖੱਟੜ ਜਿਹੜਾ ਆਪਣੀ ਸਾਰੀ ਕੈਬਨਿਟ ਦੇ ਨਾਲ ਉੱਥੇ ਜਾਂਦਾ ਹੈ। ਰਾਮ ਰਹੀਮ ਜਦੋਂ ਕਿ ਉਸ ਦੇ ਉੱਤੇ ਫੜਨ ਦੀ ਲਾਈਨ ਉਹਦੀ ਆਂਦੀ ਹੈ, ਉਸ ਤੋਂ 2 ਹਫ਼ਤੇ ਪਹਿਲਾਂ ਸੁਸ਼ੀਲ ਵਿਜ ਉਹਨਾਂ ਦਾ ਹੈਲਥ ਮਿਨਿਸਟਰ 5 ਕਰੋੜ ਦਾ ਚੈੱਕ ਦੇ ਕੇ ਆਉਂਦਾ ਉਹਨਾਂ ਦੇ ਡੇਰੇ ਜਾ ਕੇ। ਹੁਣ ਬੀਜੇਪੀ ਆਰਐਸਐਸ ਭਾਰਤ ਦੀਆਂ ਏਜੰਸੀਆਂ ਇਹ ਵੱਖਰੀਆਂ ਨੇ। ਬਿਲਕੁਲ। ਸੋ ਇਹ ਸਾਰੀ ਖੇਡ ਹੈ। ਔਰ ਹੁਣ ਕੈਪਟਨ ਅਮਰਿੰਦਰ ਤੇ ਵੀ ਇਹ ਸਵਾਲ ਜਿਹੜਾ ਉਹ ਸਿੱਧਾ ਚੁੱਕਿਆ ਜਾਂਦਾ ਹੈ ਕਿ ਭਾਈ ਤੂੰ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ, ਇਹ ਧਰਨੇ ਤੱਕ ਕਿਉਂ ਉਡੀਕਣਾ ਪਿਆ? ਹੁਣ ਤੁਹਾਨੂੰ ਲੱਗਾ ਵੀ ਸਿੱਖ ਜਿਹੜੇ ਨੇ ਉਹ ਤੁਹਾਡੇ ਕਾਬੂ ਤੋਂ ਬਾਹਰ ਨਾ ਹੋ ਜਾਣ ਤਾਂ ਹੁਣ ਸ਼ਾਂਤ ਕਰਨ ਲਈ ਉਹਨਾਂ ਨੂੰ ਕੁਝ ਦੇਣਾ ਪੈਣਾ ਔਰ ਇਸ ਲਈ ਤੁਸੀਂ ਕਹੋ ਜੀ ਉਹ ਫੜਿਆ ਗਿਆ, ਬਿੱਟੂ ਫੜਿਆ ਗਿਆ। ਔਰ ਹੁਣ ਜਿੰਨੇ ਨਾਂ ਇਹਦੇ ਚ ਆਏ ਨੇ ਕਿ ਜੀ ਇਹ ਜਿਹੜੇ ਇਹ ਸਾਰੀ ਸਾਜ਼ਿਸ਼ ਜਿਹੜੀ ਘੜੀ ਗਈ ਰਾਮ ਰਹੀਮ ਦੇ ਇਹ ਸਾਜ਼ਿਸ਼ ਦੀ ਵਿਉਂਤ ਘੜਨ ਚ ਗੁਰਮੀਤ ਰਾਮ ਰਹੀਮ ਦੇ ਖਾਸਮ ਖਾਸ ਪੀਏ ਰਕੇਸ਼ ਕੁਮਾਰ, ਡੇਰਾ ਕਮੇਟੀ ਤੋਂ ਮੈਂਬਰ ਪ੍ਰਦੀਪ ਕਲੇਰ, ਕਰਨਾਲ ਤੋਂ ਹਰਸ਼ ਕੁਮਾਰ ਧੂਰੀ, ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟੇ ਦਾ ਸੰਦੀਪ। ਹੁਣ ਇਹ ਸਾਰੇ ਕੌਣ ਲੋਕ ਨੇ ਜੀ? ਕੀ ਇਹ ਏਜੰਸੀਆਂ ਦਾ ਸਾਰਾ ਨੈਟਵਰਕ ਨਹੀਂ ਹੈ? ਬਿਲਕੁਲ। ਔਰ ਜੇ ਸੀਬੀਆਈ ਕੋਲ 3 ਸਾਲ ਤੋਂ ਇਨਕੁਆਇਰੀ ਸੀ, ਹੁਣ ਜਿਹੜੇ ਇਸ ਸਟੋਰੀ ਨੂੰ ਮੇਜਰ ਸਿੰਘ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਭਾਈ ਇਹ ਬਰਗਾੜੀ ਕਾਂਡ ਤੋਂ 2.5 ਸਾਲ ਬਾਅਦ ਇਹ ਮਾੜਾ ਮੋਟਾ ਬ੍ਰੇਕ ਥਰੂ ਹੋਇਆ, ਉਹ ਵੀ ਧਰਨੇ ਦੇ ਪ੍ਰੈਸ਼ਰ ਕਰਕੇ। ਹੁਣ ਜੇ ਏਜੰਸੀਆਂ ਨੂੰ ਇਹ ਲੱਗੇਗਾ ਵੀ ਇਹ ਖੇਡ ਖਰਾਬ ਹੋਣ ਲੱਗੀ ਹੈ ਤਾਂ ਫਿਰ ਸੀਬੀਆਈ ਆ ਜਾਏਗੀ ਵਿੱਚ, ਔਰ ਉਹ ਸੀਬੀਆਈ ਦਾ ਮਤਲਬ ਹੁੰਦਾ ਵੀ ਮਿੱਟੀ ਪਾਓ ਨਹੀਂ, ਔਰ ਉਹ ਸਾਰੇ ਨੂੰ ਜਿਹੜਾ ਚੁੱਪ ਕਰਾਓ। ਹੁਣ ਜਿਹੜਾ ਇਸ ਚੋਰ ਅਸੀਂ ਇਹਦੇ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਈਵਨ ਚੋਣਾਂ ਤੋਂ ਪਹਿਲਾਂ ਜਿਹੜਾ ਕਿ ਮੌੜ ਮੰਡੀ ਬੰਬ ਧਮਾਕਾ, ਜਿਸ ਬਾਰੇ ਪੁਲਿਸ ਨੇ ਪੂਰੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਸੌਦਾ ਸਾਧ ਦੀ ਵਰਕਸ਼ਾਪ ਉਹਦੇ 'ਚ ਜੀਪਾਂ ਜੇ ਫਿੱਟ ਕੀਤੇ, ਆਹ ਬੰਦੇ ਆਹ ਉਹਦਾ, ਫਿਰ ਇੱਕਦਮ ਖਬਰਾਂ 'ਚੋਂ ਗਾਇਬ ਹੋ ਗਏ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਾਰਾ ਖਾਲਿਸਤਾਨੀ ਨੌਜਵਾਨਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸ ਕੇ ਚੋਣਾਂ ਜਿੱਤੀਆਂ ਹੋਈਆਂ ਨੇ। ਔਰ ਇਸ ਮੁੱਦੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਹੁਣ ਉਹ ਲੋਕ ਜਿਹੜੇ ਬਾਹਰ ਬੈਠੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਹੋਣ ਜਾਂ ਜਿਨ੍ਹਾਂ ਨੇ ਇਨਰ ਇੱਕ ਦੂਜੇ ਦੇ ਨਾਲ ਰਾਈਵਲਰੀ ਦੇ ਥੱਲੇ ਅੰਮ੍ਰਿਤਧਾਰੀ ਨੌਜਵਾਨਾਂ ਨੂੰ 2 ਭਰਾ ਫੜੇ ਸੀ, ਔਰ ਉਸ ਕਿਸਮ ਦੇ ਅੱਜ ਵੀ ਨੇ ਜਿਹੜੇ ਕਹਿੰਦੇ ਨੇ ਜੀ ਫਲਾਣੇ ਨੇ ਕਰਵਾ ਦਿੱਤਾ, ਫਲਾਣੇ ਮਿਸ਼ਨਰੀ ਨੇ ਕਰਵਾ ਦਿੱਤਾ ਜਾਂ ਫਲਾਣੇ ਪ੍ਰਚਾਰਕ ਨੇ ਕਰਵਾ ਦਿੱਤਾ, ਕਿਉਂਕਿ ਉਹ ਜਿਹੜੇ ਨੇ ਉਹਨਾਂ ਨੇ ਇਹਦੇ ਚੋਂ ਆਪਣੀ ਪਬਲਿਸਿਟੀ ਕੱਢੀ। ਹੁਣ ਦੇਖੋ ਦੋਨੋਂ ਪਾਸੇ ਸਾਨੂੰ ਦੇਖਣਾ ਪਏਗਾ। ਅਸੀਂ ਬਹੁਤ ਵਾਰੀ ਅਵੋਇਡ ਕਰਦੇ ਹਾਂ ਸਿਚੁਏਸ਼ਨਸ ਨੂੰ ਕਿ ਬਈ ਸਾਡਾ ਆਜ਼ਾਦੀ ਦੇ ਉੱਤੇ ਫੋਕਸ ਜਿਹੜਾ ਉਹ ਹਿੱਲਣਾ ਨਹੀਂ ਚਾਹੀਦਾ, ਲੇਕਿਨ ਕੁੱਲ ਮਿਲਾ ਕੇ ਘੱਟੋ ਘੱਟ ਦੁਸ਼ਮਣ ਵੱਲ ਤਾਂ ਦੇਖ ਲਓ ਕਿ ਦੁਸ਼ਮਣ ਕਿਸ ਕਿਸਮ ਦੀ ਖੇਡ ਖੇਡ ਰਿਹਾ।
ਕਿ ਵੀ ਇਹੀ ਸਬੂਤ ਇਹ ਨਹੀਂ ਹੈ ਵੀ ਪੁਲਿਸ ਦੇ ਕੋਲ ਕਲੂ ਨਹੀਂ ਸੀ ਕਿ ਸੌਦਾ ਸਾਧ ਦੇ ਬੰਦੇ ਨੇ ਜਾਂ ਇਹ, ਕਿਉਂਕਿ ਅਲਟੀਮੇਟਲੀ ਨੈਟਵਰਕ ਏਜੰਸੀਆਂ ਦਾ ਹੈ, ਨੈਟਵਰਕ RSS ਦਾ ਹੈ, ਔਰ ਉਹ ਜਦੋਂ ਤੱਕ ਉੱਥੋਂ ਕਲੀਅਰੈਂਸ ਨਹੀਂ ਹੁੰਦੀ ਲੋਅਰ ਲੈਵਲ ਦੇ ਜਿਹੜੇ ਆਫੀਸਰ ਹੁੰਦੇ ਨੇ ਉਹ ਕਈ ਵਾਰੀ ਉਹਨਾਂ 'ਚ ਇਮਾਨਦਾਰ ਵੀ ਹੁੰਦੇ ਨੇ। ਪੁਲਿਸ ਦੇ ਵਿੱਚ ਅੱਜ ਵੀ ਇਮਾਨਦਾਰ ਕੋਈ ਸਿੱਖ ਹੋਏ ਹਿੰਦੂ ਹੋਏ ਉਹ ਸਵਾਲ ਨਹੀਂ ਹੈ, ਪਰ ਜਦੋਂ ਹੀ ਉਹ ਅਸਲੀ ਟਾਰਗੇਟ ਤੱਕ ਪਹੁੰਚਦੇ ਨੇ ਉਹਨਾਂ ਦਾ ਹੱਥ ਖਿੱਚ ਲਿਆ ਜਾਂਦਾ ਹੈ, ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ, ਕਿਉਂਕਿ ਏਜੰਸੀਆਂ ਦੀ ਇੱਕ ਵੱਖਰੀ ਖੇਡ ਹੁੰਦੀ ਹੈ ਜਿਹੜੀ ਕਿ ਇਸ ਸਾਰੇ ਨੂੰ ਜਿਹੜੀ ਆ ਉਹ ਖੇਡ ਰਹੀ ਹੁੰਦੀ ਹੈ। ਸੋ ਸਾਨੂੰ ਇਹ ਬਿਲਕੁਲ ਕਲੀਅਰ ਰਿਹਾ ਪਹਿਲੇ ਦਿਨ ਤੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹ ਚੈਲੰਜ ਹੈ RSS ਦੇ ਸਾਹਮਣੇ, ਕਿਉਂਕਿ ਉਹਨਾਂ ਨੇ 200 ਮਿਲੀਅਨ ਮੁਸਲਮਾਨ ਫਲੈਟ ਕਰ ਦਿੱਤੇ ਨੇ, 30 ਮਿਲੀਅਨ ਈਸਾਈ ਉਹਨਾਂ ਦੇ ਸਾਹਮਣੇ ਕੁਸਕਦੇ ਨਹੀਂ ਹੈ। ਔਰ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਜਿਹਦੇ 'ਚ ਬੁੱਤ ਪ੍ਰਸਤੀ ਦੀ ਕੋਈ ਥਾਂ ਨਹੀਂ ਹੈ, ਜਿਹਦੇ 'ਚ ਜ਼ਾਤ ਪਾਤ ਦੀ ਕੋਈ ਥਾਂ ਨਹੀਂ ਹੈ, ਜਿਹੜੇ ਸਿੱਖਾਂ ਦੇ ਜਾਗਤ ਜੋਤ ਇਸ਼ਟ ਨੇ, ਇਤਿਹਾਸ ਨੂੰ ਤੇ ਜੋ ਮਰਜ਼ੀ ਅੱਜ ਪੁੱਠਾ ਖੇੜਾ ਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓੰਕਾਰ ਤੋਂ 8 ਹੈ 10 20 ਤੱਕ ਕੋਈ ਲੱਗ ਮਾਤਰ ਕੰਨਾ ਸਿਹਾਰੀ ਬਿਹਾਰੀ ਪੰਥ ਨੇ ਬਦਲਣ ਨਹੀਂ ਦਿੱਤੀ ਹੈ। ਘੱਟੋ ਘੱਟ ਅਸੀਂ ਉਹਨੂੰ ਪੜ੍ਹੀਏ ਜਾਂ ਨਾ, ਇਹ ਵੀ ਹੁੰਦਾ ਹੈ ਕਿ ਜੀ ਘੱਟੋ ਘੱਟ ਉਸ ਦੀ ਅਸੀਂ ਸਾਲਮੀਅਤ ਹਰ ਇੱਕ ਨੂੰ ਇਹ ਪਤਾ ਹੈ ਕਿ ਸਾਡੇ ਜਾਗਤ ਜੋਤ ਗੁਰੂ ਨੇ, ਔਰ ਜਿਉਂ-ਜਿਉਂ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨੇ ਫਿਰ ਉਸ ਪ੍ਰੇਮ ਦੇ ਵਿੱਚ ਜਿਹੜੇ ਅੱਗੇ ਵਧਦੇ ਜਾਂਦੇ ਨੇ, ਜਿੰਨਾ ਵੀ ਕੋਈ ਡੂੰਘਾ ਤੁਰਿਆ ਜਾਂਦਾ ਹੈ ਡੂੰਘਾ ਉਸ ਦੇ ਵਿੱਚ ਉਤਰਦਾ ਹੈ ਉਹਨਾਂ ਉਸ ਨੂੰ ਗਿਆਨ ਹੁੰਦਾ ਹੈ। ਪਰ ਬ੍ਰਾਹਮਣਵਾਦ ਇਹ ਸਮਝਦਾ ਹੈ ਕਿ ਵਿਚਾਰ ਵੇਦਾਂ ਦਾ ਜਿਹੜਾ ਇਹਨਾਂ ਦਾ ਉਹਨੂੰ ਬ੍ਰਹਮਾ ਦੇ ਨਾਲ ਜੋੜ ਕੇ ਦੇਵੀ ਉਹਦੇ ਸਾਹਮਣੇ ਚੈਲੰਜ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਕਿ ਸਪਸ਼ਟਤਾ ਦੇ ਨਾਲ ਉਸ ਗੁਰਮਤ ਰਸਤੇ ਦੀ ਗੱਲ ਕਰਦੀ ਹੈ। ਔਰ ਜ਼ਾਹਰ ਹੈ ਜਦੋਂ ਇਹਨਾਂ ਨੇ RSS ਨੇ ਉਹ ਆਪਣਾ ਮੰਥ ਨਰੈਣੂ ਖੜਾ ਕੀਤਾ, ਇੱਕ ਮੰਥ ਨਰੈਣੂ 1920 ਵਾਲਾ, ਹੁਣ ਜਿਹੜਾ ਉਦਾਸੀ ਸ੍ਰੀ ਚੰਦ ਦੇ ਪਿੱਛੇ, ਤਾਂ ਉਹਨੂੰ ਕੀ ਤਕਲੀਫ ਸੀ? ਉਹਨੇ ਕਿਹਾ ਜੀ ਇਹ ਨਾਮਦੇਵ ਦੀ ਬਾਣੀ 'ਚ ਜਿਹੜਾ ਉਹ ਤਾਂ ਖੁਦਾ ਤੇ ਅੱਲਾ ਤੇ ਇਹ ਸ਼ਬਦ ਕਹਿ ਰਹੇ ਨੇ, ਇਹ ਤਾਂ ਹੁਣ ਉਹਨਾਂ ਨੂੰ ਇਹ ਕਬੂਲ ਹੀ ਨਹੀਂ ਹੈ। ਉਹਨਾਂ ਨੇ ਤਾਂ ਮੁਸਲਮਾਨਾਂ ਨੂੰ ਡਿਮੋਨਾਈਜ਼ ਕੀਤਾ ਉਸ ਦੇ ਨਾਲ ਜੋੜ ਕੇ, ਤੇ ਇੱਥੇ ਗੁਰਬਾਣੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾ ਹੈ, ਕੋਈ ਅੱਲਾ ਕਹਿ ਰਿਹਾ ਹੈ, ਕੋਈ ਖੁਦਾ ਕਹਿ ਰਿਹਾ ਹੈ। ਅਵਲ ਬਾਣੀ ਚੋਂ ਬੁਲੰਦ ਆਵਾਜ਼ ਆ ਰਹੀ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਸ ਬਾਣੀ ਚੋਂ ਬਾਬਾ ਫਰੀਦ ਕਹਿ ਰਹੇ ਨੇ ਕਿ ਉੱਠ ਫਰੀਦਾ ਉਜੂ ਸਾਜ਼ ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਇਸ ਗੁਰਬਾਣੀ 'ਚ ਗੁਰੂ ਨਾਨਕ ਸਾਹਿਬ ਯਾਦ ਕਰਵਾ ਰਹੇ ਨੇ ਕਿ 5 ਨਮਾਜ਼ਾਂ ਵਕਤ 5, ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਹ ਡਿਫਾਈਨ ਹੈ ਕਿ ਭਾਈ 5 ਨਮਾਜ਼ਾਂ ਤੁਹਾਨੂੰ ਸੱਚ ਦੇ ਨਾਲ, ਹਲਾਲ ਦੇ ਨਾਲ, ਹੱਕ ਹਲਾਲ ਦੀ ਕਮਾਈ, ਰੱਬ ਦੀ ਸਿਫਤ ਸਲਾਹ ਔਰ ਨੀਅਤ ਰਾਸ ਰੱਖਣੀ ਔਰ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਔਰ ਤੁਹਾਡਾ ਕਲਮਾ ਜਿਹੜਾ ਉਹ ਤੁਹਾਡੀ ਕਰਨੀ ਹੈ, ਤੁਹਾਡੇ ਐਕਸ਼ਨਸ ਨੇ। ਜੇ ਤੁਹਾਡੇ ਐਕਸ਼ਨਸ ਪਿਓਰ ਨਹੀਂ, ਤੁਸੀਂ ਨਮਾਜ਼ੀ ਵੀ ਹੋ, ਤੁਸੀਂ ਰੋਜ਼ੇ ਵੀ ਰੱਖਦੇ ਹੋ, ਤੁਸੀਂ ਬਾਕੀ ਡਿਸਪਲਿਨ ਵੀ ਕਰਦੇ ਹੋ, ਫਿਰ ਤੁਸੀਂ ਸੱਚੇ ਮੁਸਲਮਾਨ ਨਹੀਂ। ਔਰ ਇਹੀ ਉਹ ਮੈਸੇਜ ਸੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਬਗਦਾਦ ਦੇ ਵਿੱਚ, ਮੱਕੇ ਦੇ ਵਿੱਚ ਖਲੋ ਕੇ ਇਹ ਕਿਹਾ ਸੀ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਹ ਅਲਟੀਮੇਟਲੀ ਗੱਲ ਅਮਲਾਂ ਦੇ ਉੱਤੇ ਹੈ, ਕਰਨੀ ਕਲਮਾ, ਕਿ ਤੁਹਾਡਾ ਕਲਮਾ ਜਿਹੜਾ ਉਹ ਤੁਹਾਡੀ ਕਰਨੀ ਹੈ। ਹੁਣ ਇਹਨੂੰ ਇਹ ਹਿੰਦੂ ਤੋਂ ਵੀ ਕਿਵੇਂ ਟੋਲਰੇਟ ਕਰ ਸਕਦੇ ਨੇ ਜਿਨ੍ਹਾਂ ਦਾ ਸਾਰੀ ਫਿਲਾਸਫੀ ਜਿਹੜੀ ਹੈ ਉਹ ਵਰਣ ਆਸ਼ਰਮ, ਊਚ ਨੀਚ, ਜ਼ਾਤ ਪਾਤ, ਜਿਸ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਗੂੰਜਦੀ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀ। ਸੋ ਜ਼ਾਹਰ ਹੈ ਕਿ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਮੁੜ ਕੇ ਇਹ ਲੜਾਈ ਸਾਡੇ ਵਿਹੜੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਅਸੀਂ ਸਮਝੀਏ ਕਿ ਵੀ ਇਹ ਚੈਲੰਜ ਕੀ ਨੇ। ਔਰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਇਹ ਸਾਰੀਆਂ ਹੀ ਅਲਟੀਮੇਟਲੀ ਮੈਨੂੰ ਇਹ ਜਿਹੜੇ ਸਾਹਮਣੇ ਰੱਖੇ ਆਊਟਫਿਟ ਨੇ ਨਜ਼ਰ ਨਹੀਂ ਆਉਂਦੇ ਹੈ। ਮੈਂ ਤਾਂ ਸਮਝਦਾ ਵੀ ਅੱਜ ਸੌਦਾ ਸਾਧ ਨਹੀਂ ਹੈ, ਉਹ ਬਿਹਾਈਂਡ ਦਾ ਬਾਰ ਹੈ,
ਕੱਲ ਨੂੰ ਕੋਈ ਹੋਰ ਖੜਾ ਕਰ ਦੇਣਗੇ ਜੀ। ਵਿੱਚੋਂ ਹੀ ਉਹਨਾਂ ਨੇ ਆਲਰੇਡੀ, ਜਿਵੇਂ ਅਸੀਂ ਦੇਖਿਆ ਵੀ ਕਿਵੇਂ ਇੱਕ ਅਸੀਂ ਅਗਲੇ ਸੈਗਮੈਂਟ ਡਿਸਕਸ ਕਰਾਂਗੇ ਕਿ ਨਾਗਪੁਰ ਦੇ ਵਿੱਚ ਪ੍ਰਣਾਬ ਮੁਖਰਜੀ ਦੇ ਵੇਲੇ ਕਿਵੇਂ ਉਹਨਾਂ ਨੇ ਇੱਕ ਉੱਤਰਾਖੰਡ ਦਾ ਸਿੱਖ ਖੜਾ ਕਰ ਦਿੱਤਾ, ਸਲੂਟ ਦੇ ਰਿਹਾ ਉਹ ਨਾਜ਼ੀ ਸਟਾਈਲ ਦੇ ਨਾਲ, ਔਰ ਹਿਸਟਰੀ ਨੂੰ ਕਿਵੇਂ ਬਦਲਿਆ ਜਾ ਰਿਹਾ। ਹਰਿਆਣੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਪਿਛਲੇ ਦਿਨਾਂ 'ਚ ਮਨੋਹਰ ਲਾਲ ਖੱਟੜ ਉਹ ਇਹ ਕਹਿੰਦਾ ਜੀ ਜਿਹੜੇ 17 ਵੈਰਾਗੀ ਜਿਨ੍ਹਾਂ ਨੇ ਜੁਆਇਨ ਕੀਤਾ ਬੰਦਾ ਵੈਰਾਗੀ ਨੂੰ, ਉਹਨਾਂ 'ਚ ਇੱਕ ਮੇਰਾ ਵਡੇਰਾ ਵੀ ਸੀ, ਔਰ ਉਹ ਜਿਹੜਾ ਉਹਨੇ ਜਾ ਕੇ ਉੱਥੇ ਸ਼ਹੀਦੀ ਪਾਈ। ਹੁਣ ਕਿਵੇਂ, ਔਰ ਇਹ ਸਾਜ਼ਿਸ਼ ਦੀ ਸ਼ੁਰੂਆਤ ਤਾਂ 20ਵੀਂ ਸਦੀ ਦੀ ਬਿਗਨਿੰਗ 'ਚ ਹੋਈ ਜੀ, ਜਦੋਂ ਭਾਈ ਪਰਮਾਨੰਦ ਉਹ ਆਪਣੇ ਨਾਂ ਨਾਲ ਭਾਈ ਇਸ ਲਈ ਲਿਖਦੇ ਸੀ ਕਿ ਹੈ ਉਹ ਭਾਈ ਮਤੀ ਦਾਸ ਉਹਨਾਂ ਦੇ ਕੁੱਲ ਚੋਂ ਹੀ ਸਨ, ਲੇਕਿਨ ਉਹ ਪੱਕਾ ਆਰੀਆ ਸਮਾਜੀ ਬਣ ਗਿਆ ਔਰ ਉਹਨੇ ਜਿਹੜਾ ਕਿਤਾਬਚਾ ਲਿਖਿਆ ਬੰਦਾ ਵੈਰਾਗੀ ਜੀ, ਔਰ ਉਹਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਉਹ ਤਾਂ ਵੈਰਾਗੀ ਵੈਰਾਗ ਮਤ ਜਿਹੜੇ ਇਹਨਾਂ ਦੇ ਹਿੰਦੂ ਅਖਾੜਾ ਸੀ ਔਰ ਉਹਦਾ ਸੀ, ਉਹ ਤਾਂ 10ਵੇਂ ਪਾਤਸ਼ਾਹ ਉਹਨਾਂ ਦੇ ਕੋਲ ਆਏ ਔਰ ਬੰਦਾ ਵੈਰਾਗੀ ਦੇ ਨਾਲ ਉਹੀ ਡਾਇਲੌਗ ਉਵੇਂ ਹੀ ਹੋਇਆ ਜਿਵੇਂ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ ਤੂੰ ਹਥਿਆਰ ਚੁੱਕ, ਸੋ ਵੈਰਾਗੀ ਰਿਹਾ। ਸੋ ਉਹ ਸਾਰੀ ਜਿਹੜੀ ਵਿਕਟਰੀਜ਼ ਨੇ ਜਾਂ ਜਿਹੜਾ 800 ਸਾਲ ਬਾਅਦ ਰਾਜ ਪਲਟਿਆ, ਉਹ ਬਜਾਏ ਕਿ ਸਿੱਖ ਕਰੈਕਟਰ ਅੰਮ੍ਰਿਤਧਾਰੀ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਉਹਨੂੰ ਉਹ ਵਿਰਾਗ ਦੇ ਨਾਲ, ਵਿਰਾਗ ਮੱਤ ਦੇ ਨਾਲ ਜੋੜ ਕੇ ਤੇ ਵਿਰਾਗੀ ਉਹ ਲਿਖਦਾ ਹੀ ਆਰਐਸਐਸ ਦੀਆਂ ਜਿੰਨਾ ਲਿਟਰੇਚਰ ਹੈ ਜਾਂ ਦਿੱਲੀ 'ਚ ਉਹਨਾਂ ਨੇ ਸੜਕ ਦਾ ਨਾਂ ਰੱਖਿਆ ਉਹ ਬੰਦਾ ਵੈਰਾਗੀ ਮਾਰਗ, ਉਹ ਬੰਦਾ ਸਿੰਘ ਬਹਾਦਰ ਨਹੀਂ ਕਹਿੰਦੇ, ਇਹ ਐਡਮਿਟ ਹੀ ਨਹੀਂ ਕਰਦੇ। ਹੁਣ ਇਹਨਾਂ ਨੂੰ ਪੁੱਛੋ ਕਿ ਜੇ ਉਹ ਤੁਹਾਡਾ ਵੈਰਾਗੀ ਸੀ ਤਾਂ ਉਹਦੇ 4 ਸਾਲ ਦੇ ਮੁੰਡੇ ਦਾ ਨਾਂ ਅਜੈ ਸਿੰਘ ਕਿਵੇਂ ਹੋ ਗਿਆ? ਉਹ ਉਹਦਾ ਵੈਰਾਗੀ ਉਹਨੇ ਕੋਈ ਹੋਰ ਨਾਂ ਨਾ ਰੱਖ ਲਿਆ। ਸੋ ਜ਼ਾਹਰ ਹੈ ਕਿ ਵੀ ਇਹੀ ਗੱਲ ਜਿਹੜੀ ਕਿ ਹੁਣ ਤੱਕ ਆਰਐਸਐਸ ਦਾ ਲਿਟਰੇਚਰ ਵੈਰਾਗੀ ਬਣਾ ਕੇ, ਔਰ ਅੱਜ ਤੋਂ ਕੁਝ ਸਾਲ ਪਹਿਲਾਂ ਇੱਥੇ ਵੀ ਬਾਹਰ ਤੁਰਦੇ ਰਹੇ ਵੈਰਾਗੀ ਮਹਾਮੰਡਲ, ਉਹ ਜਟਾਵਾਂ ਜਿਹੀਆਂ ਖਿਲਾਰ ਕੇ ਗੁਰਦੁਆਰਿਆਂ 'ਚ ਵੀ ਕਿ ਜੀ ਬੰਦਾ ਸਿੰਘ ਬਹਾਦਰ ਇੱਥੇ ਇੱਕ ਦੋ ਮੈਨੇਜਮੈਂਟ ਮੈਂ ਕਿਹਾ ਉਹ ਅਕਲ ਦੀ ਦਵਾਈ ਖਾਓ, ਇਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਕਿਹੜਾ ਵੈਰਾਗੀ ਮਹਾਮੰਡਲ ਜਿਹੜੇ ਵੀ ਸੀ ਜੇ ਉਹਦੇ ਨਾਲ ਕੋਈ ਆਇਆ। ਹਾਲਾਂ ਹਕੀਕਤ ਇਹ ਹੈ ਕਿ ਕੋਈ ਜਿਹੜੇ ਨੇ ਹਿੰਦੂ ਸੰਤਾਂ ਨੇ ਉਹਨੂੰ ਕੋਈ ਜੁਆਇਨ ਨਹੀਂ ਕੀਤਾ ਵੈਰਾਗੀਆਂ ਨੇ ਆ ਕੇ, ਲੇਕਿਨ ਜੇ ਸੀ ਉਹ ਸਿੱਖ ਬਣ ਗਏ, ਗੱਲ ਮੁੱਕ ਗਈ। ਹੁਣ ਇਹ ਕਿੱਥੋਂ ਵੈਰਾਗੀ ਨਿਕਲ ਆਏ? ਔਰ ਇਹ ਪਿਛਲੀ ਸਰਕਾਰ ਵੇਲੇ, ਬਾਦਲ ਵੇਲੇ ਵੀ, ਅਮਰਿੰਦਰ ਵੇਲੇ ਵੀ ਉਹਨਾਂ ਨੂੰ ਥਾਵਾਂ ਵੀ ਦਿੱਤੀਆਂ। ਹਰਿਆਣੇ 'ਚ ਹੁਣ ਉਹਨਾਂ ਨੇ ਜਿਹੜਾ ਵੈਰਾਗੀ ਮਹਾਮੰਡਲ ਹਿੰਦੂਆਂ ਦਾ ਉਹਨਾਂ ਨੇ ਇੱਕ ਫੰਕਸ਼ਨ ਰੱਖਿਆ ਔਰ ਉੱਥੇ ਇਹ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਆਇਆ ਔਰ ਉਹਦੇ 'ਚ ਉਹਨੇ ਕਿਹਾ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ has announced that welcome gates on Shahbad, Barara and Kapal Mochan Lohgarh roads would be made in the name of Baba Banda Vairagi. The ITI in Barana village and Community Health Center at Sonipat would also be named after the warrior. Chief Minister was addressing the public as a chief guest in a state level program held on the 302nd Martyrdom Day of Baba Banda Bairagi at the grain market here. The event was organized by Haryana Bairagi Mahasabha. ਹੁਣ ਬੰਦਾ ਸਿੰਘ ਬਹਾਦਰ ਦਾ 302ਵਾਂ ਸ਼ਹੀਦੀ ਦਿਨ ਨੂੰ ਕੋਈ ਸਿੱਖ ਜਥੇਬੰਦੀਆਂ ਦਾ ਨਹੀਂ ਹੈ, ਸਟੇਟ ਫੰਕਸ਼ਨ ਹੈ, ਉਹਨੂੰ ਆਰਗੇਨਾਈਜ਼ ਕਰ ਰਹੇ ਨੇ ਹਰਿਆਣਾ ਬੈਰਾਗੀ ਮਹਾਸਭਾ। ਉਸ ਕਿਸਮ ਦੇ ਫਰਾਡੀਏ ਜਿਵੇਂ ਪੰਜਾਬ ਦੇ ਵਿੱਚ ਖੜੇ ਕੀਤੇ ਸੀ ਔਰ ਉਹਦੇ 'ਚ ਉਹਨੇ ਸਿੱਖਾਂ ਨੇ ਪ੍ਰੋਟੈਸਟ ਵੀ ਕੀਤਾ ਇਸ ਦੇ ਉੱਤੇ। ਖਾਸ ਤੌਰ ਤੇ ਜਿਹੜਾ ਇੱਕ ਸਿੱਖ ਗਰੁੱਪ ਸੀ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਪ੍ਰੋਟੈਸਟ ਕਰਨਾ ਚਾਹੁੰਦੇ ਸੀ। ਕੁਝ ਸਿੱਖ ਸਕਾਲਰਸ ਨੇ ਵੀ ਉਸ ਦੇ ਉੱਤੇ ਕਿਹਾ। ਪਰ ਮੈਂ ਇਹ ਦੇਖ ਰਿਹਾ ਸੀ ਵੀ ਅਕਾਲ ਤਖਤ ਦਾ ਸਰਕਾਰੀ ਜਥੇਦਾਰ ਬਾਦਲ ਅਕਾਲੀ ਜਿਨ੍ਹਾਂ ਨੇ ਪੰਜਾਬ 'ਚ ਅਸਮਾਨ ਸਿਰ ਤੇ ਚੁੱਕ ਲਿਆ ਸੀ, ਰਾਈਟਲੀ ਸੋ, ਕਿ ਜੀ ਸਿਲੇਬਸ ਬਦਲ ਦਿੱਤੇ ਇਹਨਾਂ ਨੇ, ਇਹ ਕਰਤਾ। ਹੁਣ ਇਹਨਾਂ ਦੀ ਕਿਉਂ ਜਿਹੜੀ ਹੈ ਉਹ ਜ਼ੁਬਾਨ ਸਿੱਤੀ ਹੋਈ ਹੈ ਕਿ ਮਨੋਹਰ ਲਾਲ ਖੱਟੜ ਸਰਕਾਰੀ ਫੰਕਸ਼ਨ ਜਿਹੜਾ ਉਹ ਬੈਰਾਗੀ ਮਹਾਮੰਡਲ ਦੇ ਥੱਲੇ ਜਾ ਰਿਹਾ ਔਰ ਸੜਕਾਂ ਦੇ ਨਾਂ, ਇੰਸਟੀਟਿਊਸ਼ਨਸ ਦੇ ਨਾਂ ਬੰਦਾ ਵੈਰਾਗੀ ਤੇ ਨੇ। ਤੁਹਾਡਾ ਮੂੰਹ ਕਿਉਂ ਸੀਤਾ ਹੋਇਆ ਜੀ? ਤੁਸੀਂ ਕਿਉਂ ਨਹੀਂ ਬੋਲਦੇ? ਔਰ ਹਾਲਾਂ ਇਹਦੇ ਉਲਟ ਜਦੋਂ ਅਮਿਤ ਸ਼ਾਹ ਆਇਆ, ਇਹ ਪਿਓ ਪੁੱਤਰ ਨੇ ਅਨਾਉਂਸ ਕੀਤਾ ਜੀ ਪਿਛਲੀਆਂ ਚੋਣਾਂ ਵੇਲੇ ਅਸੀਂ ਹਰਿਆਣੇ 'ਚ ਲੋਕ ਦਲ ਦੀ ਹਮਾਇਤ ਕਰਕੇ ਗਲਤੀ ਕੀਤੀ, ਐਤਕੀ ਅਸੀਂ ਤੁਹਾਡੇ ਨਾਲ ਹੀ ਰਹਿਣ। ਹੁਣ ਜੇ ਉਹ ਬੋਲਣਗੇ ਤਾਂ ਫਿਰ ਕਿਹੜੇ ਮੂੰਹ ਨਾਲ ਸਾਲ ਬਾਅਦ ਬੀਜੇਪੀ ਦੇ ਨਾਲ ਹਰਿਆਣੇ 'ਚ ਜਾਣਗੇ? ਸੋ ਇਹ ਹੈ ਜਦੋਂ ਤੁਸੀਂ ਚਾਰਜ ਫੇਰਿਓ ਦੇਖਦੇ ਹੋ ਕਿ ਕਿਵੇਂ ਘੇਰਾ ਸਾਡੇ ਖਿਲਾਫ ਜਿਹੜਾ ਟਾਈਟ ਹੁੰਦਾ ਜਾਂਦਾ ਹੈ ਤੇ ਫਿਰ ਅਲਟੀਮੇਟਲੀ ਹੋਪ ਡਾਇਸਪੋਰਾ ਸਿੱਖ ਨੇ। ਔਰ ਇਸ ਮੁੱਦੇ ਦੇ ਉੱਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦਾ ਜਿਹੜੀ ਬੇਅਦਬ ਕੀਤੀ ਉਹਨਾਂ ਨੇ, ਅੱਜ ਹੀ ਭਾਈ ਬਲਜਿੰਦਰ ਸਿੰਘ ਹੋਰਾਂ ਦੀ ਕਾਲ ਵੀ ਆਈ
ਹੋਰ ਵੀ ਵੀਰਾਂ ਨੇ ਕਾਲ ਕਰਕੇ ਕੰਸਰਨ ਜ਼ਾਹਰ ਕੀਤਾ ਹੈ, ਜੀ। ਕਿਉਂਕਿ ਡਾਇਸਪੋਰਾ ਸਿੱਖ ਇਸ ਸਾਰੀ ਗੱਲ ਨੂੰ ਸਮਝਦੇ ਨੇ ਕਿ ਬਿਲਕੁਲ। ਇਹ ਕਿਸ ਡਾਇਰੈਕਸ਼ਨ ਵੱਲ ਗੱਲ ਜਾ ਰਹੀ ਜੀ। ਹੈ। ਪਰ ਇਹ ਜਿਹੜੇ ਬੇਸ਼ਰਮ ਜ਼ਮੀਰ ਫਰੋਸ਼ ਅਕਾਲੀ ਹਰਸਿਮਰਤ ਕੌਰ ਬਾਦਲ ਕਰਕੇ ਪ੍ਰੈਸ ਕਾਨਫਰੰਸ ਔਰ ਅਜੀਤ ਵੀਕ ਇੰਟਰਵਿਊ ਬਹੁਤ ਵੱਡੀ ਪ੍ਰਾਪਤੀ, ਮੋਦੀ ਸਰਕਾਰ ਨੇ ਬਹੁਤ ਕੁਝ ਪੰਜਾਬ ਨੂੰ ਦਿੱਤਾ, ਦੇਖੋ ਜੀਐਸਟੀ ਖਤਮ ਕਰਤਾ ਹੈ। ਕਿਸ ਹੱਦ ਤੱਕ ਇਹ ਜਜੀਆ ਲਵਾ ਕੇ ਬੇਇੱਜ਼ਤ ਹੋ ਕੇ ਜ਼ਲਾਲਤ ਦੇ ਵਿੱਚ ਜੀ ਕੇ ਉਸ ਨੂੰ ਵੀ ਕਹਿ ਰਹੇ ਨੇ ਕਿ ਜੀ ਇਹ ਸਾਡੇ ਲਈ ਬਹੁਤ ਫਖਰ ਵਾਲੀ ਗੱਲ ਹੈ, ਤੁਸੀਂ ਸਾਨੂੰ ਬੜੇ ਮਾਣ ਨਾਲ ਜ਼ਲੀਲ ਕਰਦੇ ਹੋ। ਜੀ ਇਸ ਤੋਂ ਬਿਨਾਂ ਹੋਰ ਕੀ ਕਹਿ ਹੋਰ ਸਕਦੇ। ਕੀ ਕਹਿ ਸਕਦੇ ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।